व्यूअर्स वेलकम बैक इन प्रोग्राम। जी डॉक्टर साहब, अगले इशू बारे ਆਪਾਂ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਜਦੋਂ ਅਸੀਂ ਕੁਝ ਇਤਿਹਾਸਕ ਘਟਨਾਵਾਂ, ਦਸਤਾਵੇਜ਼ਾਂ ਜਾਂ ਪਲਾਂ ਨੂੰ ਦੇਖਦੇ ਹਾਂ ਤੇ ਫਿਰ ਅਸੀਂ, ਕਿਉਂਕਿ ਹਮੇਸ਼ਾ ਸਾਡੇ ਦਿਲੋਂ ਦਿਮਾਗ 'ਚ ਖਾਲਿਸਤਾਨ ਦੀ ਹੋਂਦ, ਕਾਇਮੀ, ਲਿਬਰੇਸ਼ਨ ਇਹੀ ਹੁੰਦੀ ਹੈ। ਔਰ ਮੈਂ ਇਹ ਸਮਝਣ ਦੀ ਵੀ ਕੋਸ਼ਿਸ਼ ਕਰਦਾ ਹਾਂ ਕਿ ਦੁਨੀਆ ਦੇ ਵਿੱਚ ਜਿਹੜੇ ਇੰਪੋਸੀਬਲ ਜਾਂ ਨਾਮੁਮਕਿਨ ਜਿਹੜੀਆਂ ਕੋਈ ਘਟਨਾਵਾਂ ਲੱਗਦੀਆਂ ਸਨ, ਜਾਂ ਕੋਈ ਕਿਸੇ ਦੀ ਹੋਂਦ ਜਾਂ ਕਿਸੇ ਦਾ ਦੇਸ਼ ਬਣਨਾ ਲੱਗਦਾ ਸੀ, ਉਹ ਕਿਵੇਂ ਕੁਝ ਜਿਹੜੀਆਂ ਘਟਨਾਵਾਂ ਨੇ ਜਾਂ ਕੁਝ ਤਬਦੀਲੀਆਂ ਸਡਨਲੀ ਹੋਈਆਂ, ਉਹਨਾਂ ਨੇ ਉਸ ਨੂੰ ਮੁਮਕਿਨ ਬਣਾਇਆ। ਔਰ ਉਹਦੇ 'ਚ ਅਸੀਂ ਹੁਣ ਕਰੰਟ ਪੀਰੀਅਡ 'ਚ ਦੇਖ ਹੀ ਰਹੇ ਹਾਂ ਕਿ ਕਿਵੇਂ ਨਾਰਥ ਕੁਰਦਿਸਤਾਨ ਹੋਏ, ਜਾਂ ਉਸ ਤੋਂ ਪਹਿਲਾਂ ਯੂਗੋਸਲਾਵੀਆ 'ਚ ਕਿਵੇਂ ਬੋਸਨੀਆ ਹਰਜ਼ੇਗੋਵੀਨਾ ਔਰ ਕਰੋਸ਼ੀਆ, ਮੈਸੇਡੋਨੀਆ, ਇਹ ਕਿਵੇਂ ਜਿਹੜੇ ਕਦੇ ਸੋਚ ਵੀ ਨਹੀਂ ਸੀ ਸਕਦੇ ਵੀ ਅਸੀਂ ਉਸ ਜੂੜੇ ਤੋਂ ਅੱਡ ਹੋ ਸਕਦੇ ਹਾਂ। ਇਸੇ ਤਰ੍ਹਾਂ ਸੋਵੀਅਤ ਯੂਨੀਅਨ ਦੀਆਂ ਬਾਲਟਿਕ ਸਟੇਟਾਂ, ਖਾਸ ਤੌਰ ਤੇ ਲਿਥੁਆਨੀਆ, ਲਾਤਵੀਆ, ਐਸਟੋਨੀਆ, ਜਿਨ੍ਹਾਂ ਦੀਆਂ ਪੋਪੂਲੇਸ਼ਨ ਸਾਫ਼ ਕਰਤੀਆਂ ਸਟਾਲਿਨ ਨੇ, ਲੇਕਿਨ ਅਲਟੀਮੇਟਲੀ ਸੋਵੀਅਤ ਯੂਨੀਅਨ ਟੁੱਟਿਆ ਔਰ ਅਲੱਗ ਦੇਸ਼ ਦੇ ਤੌਰ ਤੇ ਉੱਭਰੇ। ਇਜ਼ਰਾਈਲ, ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਯਹੂਦੀਆਂ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਤੇ ਲਗਭਗ 3000 ਸਾਲ ਪਹਿਲਾਂ ਤੱਕ ਪਹੁੰਚ ਜਾਂਦੀ ਹੈ। ਉਦੋਂ ਤਾਂ ਅਜੇ ਇਸਲਾਮ ਵੀ ਹੋਂਦ 'ਚ ਨਹੀਂ ਸੀ ਆਇਆ। ਇਸਲਾਮ ਵੀ 1450 ਸਾਲ ਪੁਰਾਣਾ ਹੈ। ਹਾਲਾਂਕਿ ਬਹੁਤ ਵਾਰ ਜਦੋਂ ਇਜ਼ਰਾਈਲ ਦੀ ਗੱਲ ਹੁੰਦੀ ਹੈ ਤੇ ਇਵੇਂ ਉਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਜਿਵੇਂ ਮੁਸਲਮਾਨਾਂ ਔਰ ਯਹੂਦੀਆਂ ਦਾ ਇਤਿਹਾਸ ਟਕਰਾਅ ਹੋਏ। ਤੇ ਜੇ ਇਹ ਮੰਨ ਲਿਆ ਜਾਏ ਕਿ ਵੀ ਜੀ ਉਹਨਾਂ ਦਾ ਤੇ 1400 ਸਾਲ 1450 ਸਾਲ ਇਸਲਾਮ ਨੂੰ ਹੋਇਆ, ਉਸ ਤੋਂ 1500 ਸਾਲ ਪਹਿਲਾਂ ਯਹੂਦੀਆਂ ਦੀ ਪਰਸੀਕਿਊਸ਼ਨ ਕਿਹਨੇ ਕੀਤੀ? ਬਿਲਕੁਲ, ਕ੍ਰਿਸਚੀਅਨਿਟੀ ਲਗਭਗ ਇਸਲਾਮ ਤੋਂ 600-700 ਸਾਲ ਪਹਿਲਾਂ, ਔਰ ਸਭ ਤੋਂ ਜ਼ਿਆਦਾ ਪਰਸੀਕਿਊਸ਼ਨ ਯੂਰਪ ਦੇ ਵਿੱਚ ਉਹਨਾਂ ਦੀ ਹੋਈ ਉਸ ਪੀਰੀਅਡ ਦੇ ਵਿੱਚ ਵੀ, ਔਰ ਉਹਦੇ ਤੋਂ ਪਹਿਲਾਂ ਰੋਮਨ ਐਮਪਾਇਰ ਔਰ ਦੂਸਰਿਆਂ ਨੇ ਕੀਤੀ, ਜੇ ਅਸੀਂ ਮੋਜ਼ਿਸ ਤੋਂ ਗੱਲ ਨੂੰ ਸ਼ੁਰੂ ਕਰੀਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਰਪ ਦੇ ਵਿੱਚ ਐਂਟੀ ਸੈਮਿਟਿਜ਼ਮ, ਜਿਹਨੂੰ ਯਹੂਦੀਆਂ ਦੇ ਖਿਲਾਫ ਸੀ, ਉਹਨਾਂ 'ਚ ਗੁੱਡ ਫਰਾਈਡੇ ਨੂੰ ਉਹਨਾਂ ਨੂੰ ਸ਼ੂਟ ਡਾਊਨ ਕੀਤਾ ਜਾਂਦਾ ਸੀ, ਲੁਕ ਛਿਪ ਕੇ ਰਹਿੰਦੇ ਸੀ, ਨਾਂ ਬਦਲੇ ਹੋਏ ਸੀ। ਲੇਕਿਨ ਇਹਦੇ ਬਾਵਜੂਦ ਯਹੂਦੀ ਨਸਲ ਦੇ ਲਈ ਇੱਕ ਤਾਂ ਦੁਕਾਨਦਾਰ, ਕੁਝ ਹਿਸਟੋਰੀਕਲ ਜੀਸਸ ਦੀ ਕਰੂਸੀਫਿਕਸ਼ਨ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ, ਇੱਕ ਮਨੀ ਲੈਂਡਰ ਸੀ ਕਿਉਂਕਿ ਜਿਹੜਾ ਸੂਦਖੋਰ ਸੀ, ਇੱਕ ਉਸ ਕਿਸਮ ਦੀ ਨਫ਼ਰਤ। ਲੇਕਿਨ 19ਵੀਂ ਸਦੀ ਦੇ ਅਖੀਰ ਤੱਕ ਪਹੁੰਚਦੇ ਔਰ 19ਵੀਂ ਸਦੀ 'ਚ ਰਸ਼ੀਆ ਦੇ ਵਿੱਚ ਇਹਨਾਂ ਦੀ ਬਹੁਤ ਪਰਸੀਕਿਊਸ਼ਨ ਹੋਈ। ਉੱਥੋਂ ਭੱਜ ਕੇ ਜਿਹੜੇ ਨੇ ਰੂਸ 'ਚੋਂ ਨਿਕਲ ਕੇ ਇੰਗਲੈਂਡ 'ਚ ਆਉਣ ਲੱਗੇ ਔਰ ਯੂਰਪ 'ਚ ਆਉਣ ਲੱਗੇ। ਇਹਨਾਂ ਨੂੰ ਵੀ ਫਿਕਰ ਪਿਆ ਜਿਵੇਂ ਹੁਣ ਇਹਨਾਂ ਨੂੰ ਫਿਕਰ ਹੁੰਦਾ ਕਿ ਜੀ ਇਹ ਮਿਡਲ ਈਸਟ 'ਚੋਂ ਨਾ ਆ ਜਾਣ, ਦੂਜੇ ਨਾ ਆਉਣ। ਸੋ ਇਹ ਚਾਹੁੰਦੇ ਸੀ ਵੀ ਇਹਨਾਂ ਨੂੰ ਕਿਸੇ ਪਾਸੇ ਕੰਢੇ ਲਾਓ। ਔਰ ਅਫਰੀਕਾ ਦੇ ਵਿੱਚ ਇਹਨਾਂ ਨੇ, ਕਿਉਂਕਿ ਬ੍ਰਿਟਨ ਉਸ ਵੇਲੇ ਵੱਡੀ ਪਾਵਰ ਸੀ ਅਜੇ 19ਵੀਂ ਸਦੀ 'ਚ, ਦੁਨੀਆ ਜਿਹਦੀ ਨਹੀਂ ਸੀ ਛੁਪਦਾ ਸੂਰਜ, ਜਿਹਦੇ ਬਾਰੇ ਕਿਹਾ ਜਾਂਦਾ ਜੀ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਯੂਰਪ 'ਚ, ਈਸਟ ਅਫਰੀਕਾ ਦੇ ਵਿੱਚ ਇਹਨਾਂ ਨੂੰ ਕਿਹਾ ਜਾਓ। ਉਹਨਾਂ ਨੇ ਨਾ ਕਰਤੇ। ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਹੋਮਲੈਂਡ 'ਚ ਜਿਹੜਾ ਉਹ ਜਾਣੇ ਚਾਹਾਂਗੇ। ਸੋ ਉਹਨਾਂ ਨੇ ਆਪਣੀ 19ਵੀਂ ਸਦੀ ਦੇ ਵਿੱਚ ਜਿਹਨੂੰ ਜੂਇਸ਼ ਪ੍ਰੋਟੋਕਾਲ ਔਰ ਇਸ ਕਿਸਮ ਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ, ਲੇਕਿਨ ਉਹਨਾਂ ਦੇ ਕੋਈ ਸਪੋਰਟਰ ਨਹੀਂ ਸੀ। ਔਰ ਜਿਹੜਾ ਜਿੱਥੇ ਅੱਜ ਇਜ਼ਰਾਈਲ ਹੈ ਜਾਂ ਫਲਸਤੀਨ ਹੈ, ਉਹਦੇ 'ਚ ਈਵਨ 19ਵੀਂ ਸਦੀ ਦੇ ਅੱਧ ਤੱਕ, ਐਂਡ ਤੱਕ ਵੀ 24,000 ਦੇ ਕਰੀਬ ਹੀ ਉਹਨਾਂ ਦੀ ਪਾਪੂਲੇਸ਼ਨ ਸੀ। ਬਿਲਕੁਲ ਹੀ ਉਹਨਾਂ ਦੀ ਕੋਈ ਗਿਣਤੀ ਨਹੀਂ ਸੀ। ਹੁਣ ਇਹ ਉਹ ਪੀਰੀਅਡ ਸੀ, ਮੈਂ ਸਿਆਸੀ ਇਨਫਲੂਐਂਸ ਦੀ ਗੱਲ ਕਰਦਾ ਜਾਂ ਜਿਹੜੇ ਅੱਜ ਕਈ ਵਾਰੀ ਖਾਲਿਸਤਾਨ ਦੀ ਹੋਂਦ ਤੇ ਸਵਾਲੀਆ ਨਿਸ਼ਾਨ ਲਾਉਂਦੇ ਨੇ ਜੀ, ਥੋੜੇ ਹੈ, ਛੋਟੇ ਹੈ। ਅੱਜ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਜਿਹੜੀ ਆਪਣੇ ਆਪ 'ਚ ਇੱਕ ਪੂਰੀ ਕਨਸਟੀਚੁਐਂਸੀ ਹੈ। ਮਿਲੀਅਨ ਸਿੱਖ ਕੈਨੇਡਾ 'ਚ ਬੈਠਾ ਹੈ, ਮਿਲੀਅਨ ਇੰਗਲੈਂਡ 'ਚ ਬੈਠਾ ਹੈ, ਮਿਲੀਅਨ ਦੇ ਨੇੜੇ ਤੇੜੇ ਹੁਣ ਅਮਰੀਕਾ 'ਚ ਹੋਣ ਵਾਲੇ ਨੇ। ਸੋ ਔਰ ਜਿਸ ਕਿਸਮ ਦਾ ਇਨਫਲੂਐਂਸ ਅੱਜ ਸਿੱਖ ਐਸਰਟ ਕਰ ਰਹੇ ਨੇ, ਇਹੋ ਜਿਹਾ ਹੀ ਯਹੂਦੀਆਂ ਨੇ। ਉਹਨਾਂ ਕੋਲ ਯੂਰਪ ਦੇ ਵਿੱਚੋਂ ਇਕਨੋਮਿਕਲ ਪਾਵਰ ਤਾਂ ਬਣ ਹੀ ਗਿਆ ਸੀ। ਫਸਟ ਵਰਲਡ ਵਾਰ ਦੇ ਦੌਰਾਨ ਜਿਹੜਾ 1914 ਤੋਂ 1918 ਤੱਕ ਚੱਲਿਆ, ਉਹਨਾਂ ਨੇ ਅੰਗਰੇਜ਼ਾਂ ਦੀ ਜਿਹੜੀ ਹੈ ਉਹ ਹੈਲਪ ਵੀ ਕੀਤੀ। ਮਿਡਲ ਈਸਟ ਸਾਰਾ ਜਿਹੜਾ ਹੈ ਇਹ ਆਟੋਮੈਨ ਅੰਪਾਇਰ ਦੇ ਥੱਲੇ ਸੀ, ਔਰ ਆਟੋਮੈਨ ਅੰਪਾਇਰ ਦਾ ਪਤਨ 19ਵੀਂ ਸਦੀ 'ਚ ਹੋਣਾ ਸ਼ੁਰੂ ਹੋ ਗਿਆ ਸੀ। ਔਰ ਇਹ ਜ਼ਾਹਰ ਸੀ, ਅੰਗਰੇਜ਼ ਵੀ ਸਮਝਦੇ ਸੀ ਕਿ ਇਹ ਹੁਣ ਇਹ ਮਿਡਲ ਈਸਟ ਦੇ ਵਿੱਚ ਚੇਂਜ ਹੋਏਗਾ। ਫਰਾਂਸ ਦਾ ਇਨਫਲੂਐਂਸ ਬਹੁਤ ਜ਼ਿਆਦਾ ਵੱਧ ਗਿਆ ਸੀ ਮਿਡਲ ਈਸਟ, ਕਿਉਂਕਿ ਉਹ ਕ੍ਰਿਸਚੀਅਨਸ ਨੂੰ ਕੇਟਰ ਕਰ ਰਹੇ ਸੀ, ਕੈਥੋਲਿਕਸ ਨੂੰ। ਰਸ਼ੀਅਨ ਇਨਫਲੂਐਂਸ ਮਿਡਲ ਈਸਟ ਵੱਧ ਰਿਹਾ ਸੀ, ਉਹ ਈਸਟਰਨ ਆਰਥੋਡਾਕਸ ਕ੍ਰਿਸਚੀਅਨਸ ਨੂੰ ਕੇਟਰ ਕਰ ਰਹੇ ਸੀ। ਔਰ ਅੰਗਰੇਜ਼ ਆਪਣਾ ਇਨਫਲੂਐਂਸ ਚਾਹੁੰਦੇ ਸੀ, ਔਰ ਉਹਨਾਂ ਨੇ ਇਹ ਪਲਾਨ ਜਿਹਾ ਕਰ ਲਿਆ। ਔਰ ਇਹਦੇ ਨਾਲ ਹੀ ਜਿਹੜੀ ਦੂਸਰਾ ਪਾਰਟ ਸੀ, ਜਾਓਨਿਸਟ ਫੈਡਰੇਸ਼ਨ ਆਫ ਗ੍ਰੇਟ ਬ੍ਰਿਟਨ,
ਹੁਣ ਇਸ ਪੀਰੀਅਡ 'ਚ ਮੈਂ ਇਹ ਬਿਆਨ ਕਰਨਾ ਚਾਹੁੰਦਾ, ਅੱਜ ਉਹ ਦਿਨ ਹੈ 2 ਨਵੰਬਰ ਦਾ, ਜਿੱਦਣ ਅੱਜ ਤੋਂ ਠੀਕ 100 ਸਾਲ ਪਹਿਲਾਂ 2 ਨਵੰਬਰ 1917 ਨੂੰ ਬੈਲਫੋਰ ਡੈਕਲੇਰੇਸ਼ਨ, ਇੰਗਲੈਂਡ ਦੇ ਜਿਹੜਾ ਡੈਕਲੇਰੇਸ਼ਨ ਜਿਹੜੀ ਹੈ ਉਹ ਹੁੰਦੀ ਹੈ, ਔਰ ਯੂਨਾਈਟਿਡ ਕਿੰਗਡਮ ਦਾ ਫੋਰਨ ਸੈਕਟਰੀ ਮਿਸਟਰ ਆਰਥਰ ਬੈਲਫਰ ਜੀ ਉਹਨੇ ਇਹ ਡੈਕਲੇਰੇਸ਼ਨ ਕੀਤੀ। ਔਰ ਇਹ ਉਹਨੇ ਲਾਰਡ ਵਾਲਟਰ ਰੋਥਚਾਈਲਡ, ਇਹ ਬ੍ਰਿਟਿਸ਼ ਜੂਇਸ਼ ਕਮਿਊਨਿਟੀ ਦਾ ਲੀਡਰ ਸੀ, ਉਹਨੇ ਕਿਹਾ ਕਿ ਜੀ ਇਹਨੂੰ ਤੁਸੀਂ ਜਿਹੜੀ ਜ਼ਾਓਸ ਫੈਡਰੇਸ਼ਨ ਤੱਕ ਜਿਹੜੀ ਹੈਗੀ ਆ ਗ੍ਰੇਟ ਬ੍ਰਿਟੇਨ ਔਰ ਆਇਰਲੈਂਡ ਦੀ, ਉਹਦੇ 'ਚ ਤੁਸੀਂ ਇਹਨੂੰ ਪਹੁੰਚਾ ਦਿਓ। ਹੁਣ ਇਹ ਡੈਕਲੇਰੇਸ਼ਨ ਕੀ ਸੀ, ਮੈਂ ਸਮਝਦਾ ਵੀ ਉਦੋਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਦੇ ਇਜ਼ਰਾਈਲ ਵਰਗਾ ਮੁਲਕ ਹੋਣ ਚਾਹੇਗਾ, ਔਰ ਅੱਜ ਉਹ ਦੁਨੀਆ ਨੂੰ ਅੱਖਾਂ ਦਿਖਾ ਰਿਹਾ ਜਾਂ ਫੈਲੋ ਫਲਸਤੀਨੀਆਂ ਨਾਲ ਕੀ ਕਰ ਰਿਹਾ। ਪਰ ਮੈਂ ਹਿਸਟੋਰੀਕਲ ਕੰਟੈਕਸਟ 'ਚ ਗੱਲ ਕਰਦਾ ਵੀ ਕਿਵੇਂ ਕੁਝ ਘਟਨਾਵਾਂ ਗੇਮ ਚੇਂਜਰ ਹੁੰਦੀਆਂ। ਯਹੂਦੀ ਬਹੁਤ ਅਲਰਟ ਸੀ, ਪੈਸਾ ਵੀ ਉਹਨਾਂ ਕੋਲ ਸੀ, ਅਕਲ ਵੀ ਸੀ, ਔਰ ਉਹ ਦੇਖ ਰਹੇ ਸੀ ਕਿ ਇਹ ਆਟੋਮਨ ਐਮਪਾਇਰ ਵਰਲਡ ਵਾਰ ਜਦੋਂ ਸ਼ੁਰੂਆਤ ਹੋਈ 1914 'ਚ, ਉਹਨਾਂ ਨੇ ਆਪਣੀ ਸਪੋਰਟ ਥਰੋ ਕੀਤੀ ਇੰਗਲੈਂਡ ਦੇ ਹੱਕ 'ਚ। ਔਰ ਇਹ ਵੀ ਇੱਕ ਕਾਰਨ ਸੀ ਕਿ ਜਿਹੜੀ ਨਾਜ਼ੀਆਂ ਦੀ ਨਫ਼ਰਤ ਹਿਟਲਰ ਦੀ ਜਿਹੜੀ ਬਾਅਦ ਦੇ ਵਿੱਚ ਸਾਹਮਣੇ ਆਈ, ਔਰ ਸੈਕੰਡ ਵਰਲਡ ਵਾਰ ਵੇਲੇ 6 ਮਿਲੀਅਨ ਯਹੂਦੀਆਂ ਦੀ ਪਰਸੀਕਿਊਸ਼ਨ ਤੱਕ ਗਈ, ਉਹਦਾ ਇੱਕ ਕਾਰਨ ਇਹ ਵੀ ਸੀ, ਉਹਨਾਂ ਨੂੰ ਸੀ ਜਰਮਨਾਂ ਨੂੰ, ਕਿ ਵੀ ਇਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ। ਔਰ ਉਹ ਇਹ ਦੇਖ ਰਹੇ ਸੀ ਵੀ ਸਾਡਾ ਦੇਸ਼ ਦਾ ਜਿਹੜਾ ਸੁਪਨਾ ਹੈ ਆਪਣੇ ਹੋਮਲੈਂਡ ਜਾਣ ਦਾ ਕਿਵੇਂ ਪੂਰਾ ਹੋ ਸਕਦਾ, ਔਰ ਇਹ ਕੁਝ ਵੀ ਨਹੀਂ ਸੀ। ਬੈਲਫੋਰ ਡੈਕਲੇਰੇਸ਼ਨ ਅਸੀਂ ਦੇਖਦੇ ਹਾਂ 67 ਵਰਡ ਉਹਦੇ ਸਾਰੇ ਨੇ ਡੈਕਲੇਰੇਸ਼ਨ ਦੇ, ਔਰ ਉਹਦੇ 'ਚ ਇਹੀ ਸੀ ਕਿ ਵੀ ਇਹ ਜਿਹੜਾ ਉਹਨੇ ਕਿਹਾ ਕਿ ਰੌਥਫੀਲਡ ਨੂੰ ਲਿਖਿਆ ਇਹਨੇ ਮਿਸਟਰ ਬੈਲਫਰ ਨੇ ਕਿ ਡੀਅਰ ਲਾਰਡ ਰੌਥਚਾਈਲਡ, ਆਈ ਹੈਵ ਮਚ ਪਲੇਜ਼ਰ ਇਨ ਕਨਵੇਇੰਗ ਟੂ ਯੂ ਔਨ ਬਿਹਾਫ ਆਫ ਹਿਜ਼ ਮੈਜੈਸਟੀਜ਼ ਗਵਰਨਮੈਂਟ the following declaration of sympathy with Jewish Zionist aspirations, which has been submitted to and approved by the cabinet. ਉਹਨੇ Zionist ਉਹਨਾਂ ਨੂੰ ਦੀ ਫੈਡਰੇਸ਼ਨ ਨੂੰ ਕਿਹਾ ਜੀ ਮੈਂ ਇਹ ਭੇਜ ਰਿਹਾ, ਔਰ ਹੁਣ ਕੀ ਉਹ ਵਰਡ ਸੀ, His Majesty's government view with favor the establishment in Palestine of a national home for Jewish people and will use their best endeavors to facilitate the achievement of this object, it being clearly understood that nothing shall be done which may prejudice the civil and religious rights of existing non-Jewish communities in Palestine or the rights and political status enjoyed by Jews in any other country. बस ये और इस स्टेटमेंट ने इजराइल ਦਾ ਬੇਸ ਰੱਖਿਆ। 100 ਸਾਲ ਪਹਿਲਾਂ ਇਹ ਸਟੇਟਮੈਂਟ ਸੀ, ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਜਿਹੜਾ ਹਿਜ਼ ਮੈਜੈਸਟੀ ਆਪਣੇ ਉਹਦੇ ਲਈ ਬਾਦਸ਼ਾਹ ਲਈ ਹੁੰਦਾ ਇਹਨਾਂ ਦਾ ਸ਼ਬਦ, ਅਸੀਂ ਫਲਸਤੀਨ ਦੇ ਵਿੱਚ ਨੈਸ਼ਨਲ ਹੋਮ ਫॉर द ਜੂਇਸ਼ ਪੀਪਲ, ਕੋਈ ਕੰਟਰੀ ਨਹੀਂ ਸੀ, ਨੈਸ਼ਨਲ ਹੋਮ, ਜਿਵੇਂ ਅਸੀਂ ਸਿੱਖ ਹੋਮਲੈਂਡ ਕਹਿੰਦੇ ਰਹੇ ਹਾਂ ਹੁਣ ਤੱਕ, ਹੁਣ ਤਾਂ ਅਸੀਂ ਖਾਲਿਸਤਾਨ ਸਪੈਸੀਫਿਕ ਕੰਟਰੀ ਦੇ ਤੌਰ ਤੇ ਐਡਵੋਕੇਸੀ ਕਰਦੇ ਹਾਂ। ਵੇਗ ਗੱਲ ਕਿ ਜੀ ਯਹੂਦੀਆਂ ਦਾ ਵੀ ਆਪਣਾ ਨੈਸ਼ਨਲ ਹੋਮ ਹੋਣਾ ਚਾਹੀਦਾ ਹੈ ਫਲਸਤੀਨ ਦੇ ਵਿੱਚ, ਐਂਡ ਵਿਲ ਯੂਜ਼ देयर, ਔਰ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਕਿ ਵੀ ਇਸ ਆਬਜੈਕਟ ਦੀ ਪ੍ਰਾਪਤੀ ਦੇ ਲਈ ਜਿਹੜਾ ਅਸੀਂ ਯਤਨਸ਼ੀਲ ਰਹੀਏ। ਇਟ ਬੀਇੰਗ ਕਲੀਅਰਲੀ ਅੰਡਰਸਟੂਡ ਦੈਟ ਨਥਿੰਗ ਸ਼ੈਲ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਵਾਰਨ ਕੀਤਾ ਕਿ ਜੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਦੂਸਰੇ ਫਲਸਤੀਨੀ ਲੋਕਾਂ ਦੇ ਜਿਹੜੇ ਸਿਵਲ ਔਰ ਰਿਲੀਜੀਅਸ ਹੱਕ ਨੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਏ, ਔਰ ਉਹਦੇ ਥੱਲੇ ਔਰ ਦਾ ਰਾਈਟਸ ਐਂਡ ਪੋਲੀਟੀਕਲ ਸਟੇਟਸ ਇੰਜੋਇਡ ਬਾਈ ਜੂਜ਼ ਇਨ ਐਨੀ ਅਦਰ ਕੰਟਰੀ। ਇਹਦੇ ਨਾਲ ਇਹ ਨਾ ਹੋਏ ਕਿ ਵੀ ਬਾਕੀ ਥਾਵਾਂ ਤੇ ਯਹੂਦੀਆਂ ਨੂੰ ਕੱਢ ਕੇ ਕਹਿਣ ਵੀ ਚਲੋ ਉੱਥੇ ਜਾ ਕੇ ਤੁਸੀਂ ਰਹੋ। ਹੁਣ ਇਹ ਜਿਹੜੀ ਬੈਲਫੋਰ ਡੈਕਲੇਰੇਸ਼ਨ ਹੈ, ਜ਼ਾਹਰ ਹੈ 1917 ਤੇ 2017 ਚ 100 ਸਾਲ ਦਾ ਫਰਕ ਹੈ, ਔਰ ਇਸ ਸਾਰੇ ਚ ਜਿਹੜਾ ਪਾਰਟ ਅਸੀਂ ਦੇਖਦੇ ਹਾਂ ਕਿ 1948 ਦੇ ਵਿੱਚ ਇਜ਼ਰਾਈਲ ਫਿਰ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਰਾਹੀਂ ਹੋਂਦ ਚ ਆਇਆ, ਫਿਰ 6 ਡੇ ਵਾਰ ਚ ਕਿਵੇਂ ਉਹਨਾਂ ਨੇ ਟੈਰੀਟਰੀ ਕੋਈ ਇਜਿਪਟ ਦੀ, ਜਾਰਡਨ ਦੀ ਔਰ ਦੂਸਰੀ ਸੀਰੀਆ ਦੀ ਖੋਈ, ਔਰ ਅੱਜ ਹੁਣ ਜਦੋਂ ਕਿ ਇਸ ਨੂੰ ਰਿਲੇਟਡ ਜਿਹੜਾ 100 ਸਾਲ ਆ ਉੱਥੇ ਇੰਗਲੈਂਡ ਦੇ ਵਿੱਚ ਮਨਾ ਰਹੇ ਨੇ, ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਔਰ ਦੂਜਾ ਫਲਾਈ ਕਰਕੇ ਗਿਆ, ਔਰ ਇਹ ਖਬਰ ਸੀ ਕਿ ਵੀ ਬ੍ਰਿਟਨ ਡਿਫੈਂਡਸ ਬੈਲਫੋਰ ਡੈਕਲੇਰੇਸ਼ਨ 100 years on, ਕਿ 100 ਸਾਲ ਬਾਅਦ ਵੀ ਜਿਹੜਾ ਬ੍ਰਿਟਨ ਹੈ, ਬ੍ਰਿਟਨਸ ਫੋਰਨ ਸੈਕਟਰੀ ਹੈਜ਼ ਡਿਫੈਂਡਡ ਹਿਜ਼ ਪ੍ਰੀਡੈਸੈਸਰਸ ਰੋਲ a century ago in paving the way for the creation of Israel, saying two sovereign states for Israelis and Palestinians remains the only viable solution for peace. ਹੁਣ ਗੱਲ ਇਹ ਹੈ ਵੀ ਇਜ਼ਰਾਈਲ ਤਾਂ ਹੋਂਦ ਚ ਆ ਗਿਆ, ਲੇਕਿਨ ਜਿਹੜਾ ਫਲਸਤੀਨ ਕਿੱਥੇ,
ਸੋ ਅਸੀਂ ਸਮਝਦੇ ਹਾਂ ਵੀ ਇਹ ਫਿਰ ਅਗੇਨ ਇਹ ਜਿਹੜੀ ਮੈਪ ਮੇਕਿੰਗ ਬਿਜ਼ਨਸ ਸੀ ਕਲੋਨੀਅਲ ਦੀ ਅਨਫਿਨਿਸ਼ਡ, ਜਿਵੇਂ ਸਾਡੇ ਸਾਊਥ ਏਸ਼ੀਆ 'ਚ ਕਸ਼ਮੀਰ ਨੂੰ ਛੱਡ ਆਏ, ਸਿੱਖਾਂ ਨੂੰ ਦੋਨਾਂ ਦੇ ਇੰਡੀਆ ਪਾਕਿਸਤਾਨ ਦੇ ਵਿਚਾਲੇ ਛੱਡ ਆਏ, ਅਫਰੀਕਾ ਦੇ ਵਿੱਚ ਜੋ ਕੁਝ ਕੀਤਾ ਇਹਨਾਂ ਨੇ, ਮਿਡਲ ਈਸਟ ਜੋ ਨਜ਼ਰ ਆ ਰਿਹਾ। ਸੋ ਅਸੀਂ ਇਹ ਸਮਝਦੇ ਹੁਣ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਾਨਯਾਹੂ ਲੰਡਨ ਜਾਏਗਾ, ਅੱਜ ਉੱਥੇ ਗਿਆ, ਅੱਜ ਪਹੁੰਚ ਗਿਆ ਹੋਣੇ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਇਸ ਨੂੰ ਡਿਫੈਂਡ ਕਰਦੇ ਹਾਂ, ਪਰ ਨਾਲ ਦੀ ਨਾਲ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਦੂਜੀ ਜਿਹੜੀ ਅਜੇ ਫੁੱਲੀ ਰੀਅਲਾਈਜ਼ ਨਹੀਂ ਹੋ ਸਕਿਆ ਡ੍ਰੀਮ ਫਲਸਤੀਨੀਆਂ ਦਾ, ਕਿਉਂਕਿ ਇਹਨਾਂ ਨੂੰ ਜਿਵੇਂ ਨਵੇਂ ਮੈਪ ਮੇਕਿੰਗ ਦੇ ਵਿੱਚ ਚਾਹੀਦਾ ਸੀ ਕੋਈ ਜਿਹੜਾ ਇਹਨਾਂ ਦੇ ਹਿੱਤਾਂ ਨੂੰ ਸਰਵ ਕਰਦਾ। ਸੋ ਇੰਗਲੈਂਡ ਨੇ ਇਜ਼ਰਾਈਲ ਨੂੰ ਖੜਾ ਕੀਤਾ, ਇਹ ਬੈਲਫੋਰ ਡੈਕਲੇਰੇਸ਼ਨ ਦਾ ਬੇਸ ਸੀ, ਬਾਅਦ 'ਚ ਅਮਰੀਕਾ ਨੂੰ ਸੂਟ ਕੀਤਾ ਔਰ ਅਮਰੀਕਾ ਨੇ ਆਪਣਾ ਫੁੱਲੀ ਸਿਸਟਮ ਉਹਨਾਂ ਦੇ ਬਿਹਾਈਂਡ ਖੜਾ ਕਰ ਦਿੱਤਾ ਔਰ ਨਤੀਜੇ ਦੇ ਤੌਰ ਤੇ ਸਾਰੇ ਮਿਡਲ ਈਸਟ ਦੇ ਵਿੱਚ ਵੈਸਟਰਨ ਪਾਵਰਸ ਦਾ ਵਾਚਡੌਗ ਇਜ਼ਰਾਈਲ ਬਣਿਆ। ਸੋ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ ਅਸੀਂ ਇਹਨੂੰ ਫੁੱਲੀ ਕੰਡੈਮ ਕਰਦੇ ਔਰ ਅਸੀਂ ਟੂ ਨੇਸ਼ਨ ਅਸੀਂ ਸਮਝਦੇ ਹਾਂ ਕਿ ਫਲਸਤੀਨ ਇੰਡੀਪੈਂਡੈਂਟ ਸੋਵਰਨ, ਜਿਹਦੀਆਂ ਵੈਸਟ ਬੈਂਕ, ਗਾਜ਼ਾ ਟੈਰੀਟਰੀ, ਈਸਟ ਜੈਰੂਸ਼ਲਮ ਜਿਹਦੀ ਕੈਪੀਟਲ ਹੋਏ, ਸਮੁੰਦਰ ਤੱਕ ਉਹਦੀ ਐਕਸੈਸ ਹੋਏ, ਆਪਣੇ ਪਾਣੀਆਂ ਤੇ ਆਪਣੇ ਆਇਲ ਤੇ ਉਹਦਾ ਹੱਕ ਹੋਏ, ਇਹ ਵਾਇਬਲ ਸਟੇਟ ਹੋਏ, ਅਲਟੀਮੇਟਲੀ ਇਹੀ ਸੋਲੂਸ਼ਨ ਹੋਏਗਾ ਮਿਡਲ ਈਸਟ 'ਚ ਪਰਮਾਨੈਂਟ ਪੀਸ ਦਾ। ਜਿਵੇਂ ਸਾਊਥ ਏਸ਼ੀਆ 'ਚ ਖਾਲਿਸਤਾਨ ਦੀ ਕਾਇਮੀ ਇੱਕ ਬਫਰ ਸਟੇਟ ਜਿਹੜੀ ਕਿ 2-3 ਨਿਊਕਲੀਅਰ ਆਰਮਡ ਸਟੇਟਸ ਇੰਡੀਆ, ਚਾਈਨਾ, ਪਾਕਿਸਤਾਨ ਦੇ ਵਿਚਾਲੇ ਜਿਹੜੀ ਹੈ ਗਰੰਟੀ ਹੋਏਗੀ ਪਰਮਾਨੈਂਟ ਪੀਸ ਦੀ। ਸੋ ਮੈਂ ਇਸ ਹਿਸਟੋਰੀਕਲ ਡਾਕੂਮੈਂਟ ਨੂੰ ਇਸ ਲਈ ਡਿਸਕਸ ਕੀਤਾ ਕਿ ਜਿਹੜੀ ਚੀਜ਼ 100 ਸਾਲ ਪਹਿਲਾਂ ਇੰਪੋਸੀਬਲ ਲੱਗਦੀ ਸੀ, 4 ਲਾਈਨਾਂ ਨੇ, 67 ਵਰਡਸ ਨੇ, ਕੁਝ ਵੀ ਨਹੀਂ ਹੈ ਇਹਦੇ, ਕੋਈ ਉਹਨਾਂ ਨੇ ਫੌਜ ਨਹੀਂ ਭੇਜੀ, ਕੋਈ ਹੱਕ ਨਹੀਂ ਦਿੱਤੇ, ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਡੈਕਲੇਰੇਸ਼ਨ ਤੋਂ ਆਲਮੋਸਟ 20 ਸਾਲ ਬਾਅਦ ਜਰਮਨੀ ਦੇ ਵਿੱਚ, ਯੂਰਪ ਦੇ ਵਿੱਚ ਪਰਸੀਕਿਊਸ਼ਨ ਸ਼ੁਰੂ ਹੋਈ ਯਹੂਦੀਆਂ ਦੀ 6 ਮਿਲੀਅਨ ਮਾਰੇ ਗਏ। ਮੋਰਲ ਗਿਲਟ ਇਹਨਾਂ ਦਾ ਸੀ, ਕੋਈ ਮੁਸਲਮਾਨਾਂ ਨੇ ਤਾਂ ਨਹੀਂ ਮਾਰੇ, ਯੂਰਪੀਅਨ ਇਹਨਾਂ ਨੇ ਹੀ ਮਾਰੇ, ਲੇਕਿਨ ਉਹਦੇ 'ਚ ਫਿਰ ਉਹਨੂੰ ਇਹਨਾਂ ਨੇ, ਕਿਉਂਕਿ ਉਹਦੀ ਡੈਕਲੇਰੇਸ਼ਨ ਦਾ ਬੇਸ ਸੀ, ਉਹਦੇ ਤੇ ਬੇਸਡ ਉਹਨਾਂ ਨੇ ਜਾ ਕੇ ਇਜ਼ਰਾਈਲ ਕਾਇਮ ਕਰ ਦਿੱਤਾ ਔਰ ਬਾਅਦ 'ਚ ਕਿਵੇਂ ਕਿੰਨਾ ਪਾਵਰਫੁਲ ਇਜ਼ਰਾਈਲ ਅੱਜ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਸੋ ਜੇ ਇਸ ਕਿਸਮ ਦੀਆਂ ਪੋਸੀਬਿਲਿਟੀਜ਼ ਹੋ ਸਕਦੀਆਂ ਨੇ 3000 ਸਾਲ ਬਾਅਦ, ਤੇ ਅਸੀਂ ਤਾਂ ਲਗਭਗ 150-200 ਸਾਲ ਪਹਿਲਾਂ 1.5 ਲੱਖ ਮੁਰੱਬਾ ਮੀਲ ਟੈਰੀਟਰੀ ਦੇ ਜਿਹੜੇ ਹੈ ਸੋਵਰਨ ਬਾਦਸ਼ਾਹ ਸੀ ਔਰ ਸਾਡੀ ਜਿਹੜੀ ਹੋਂਦ ਹੈ ਉਹ ਨੇਸ਼ਨ ਦੇ ਤੌਰ ਤੇ ਹੈ ਔਰ ਅਸੀਂ 47 ਦੇ ਵਿੱਚ ਤੀਸਰੀ ਤਰਸੀ ਨੈਗੋਸ਼ੀਏਸ਼ਨ ਆਫ ਪਾਵਰ, ਟ੍ਰਾਂਸਫਰ ਆਫ ਪਾਵਰ ਦੇ ਵਿੱਚ। ਸੋ ਜਿਹੜੇ ਲੋਕ ਦਿਲ ਛੱਡ ਕੇ ਜਾਂ ਖਾਲਿਸਤਾਨ ਨੂੰ ਇੱਕ ਯੂਟੋਪੀਅਨ ਔਰ ਡੇ ਡਰੀਮਿੰਗ ਔਰ ਇਸ ਕਿਸਮ ਦਾ, ਉਹ ਇਹਨੂੰ ਜ਼ਰੂਰ ਪੜ੍ਹਨ ਬੈਲਫੋਰ ਡੈਕਲੇਰੇਸ਼ਨ ਨੂੰ ਔਰ ਦੇਖਣ ਕਿ ਕਿਵੇਂ ਇਹ ਚੀਜ਼ਾਂ ਪੋਸੀਬਲ ਹੁੰਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੀ ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਬੁਲੰਦ ਕਰ ਰਿਹਾ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਇਸ ਫੋਨ ਨੰਬਰ ਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।